अस्सलाम वालेकुम। अच्छा जी, चोरां ते डाकुआं ਦਾ ਨਾ ਕੋਈ ਦੀਨ ਮਜ਼ਹਬ ਨਹੀਂ ਹੁੰਦਾ। ਨਾ ਇਹ ਦਿਨ ਵੇਖਦੇ ਆ, ਨਾ ਇਹ ਰਾਤ ਵੇਖਦੇ ਆ, ਨਾ ਇਹ ਵੇਖਦੇ ਆ ਕਿ ਇਸ ਬੰਦੇ ਨੇ ਕਿਸ ਤਰ੍ਹਾਂ ਪੈਸੇ ਕਮਾਏ ਹੋਣੇ ਆ, ਕਿਸ ਤਰ੍ਹਾਂ ਇਹਦੇ ਘਰ ਦੇ ਬੱਚਿਆਂ ਦਾ ਦੁੱਧ ਪੂਰਾ ਹੋਏਗਾ। ਇਹ ਜਨਾਬੇ ਵਾਲੀ ਪੈਸੇ ਖੋਂਦੇ ਆ ਤੇ ਲੈ ਕੇ ਭੱਜ ਜਾਂਦੇ ਆ। ਮੈਂ ਗੱਲ ਕਰਦਾ ਪਿਆ ਜੀ ਥਾਣਾ ਸਿਟੀ ਜੜ੍ਹਾਂ ਵਾਲੇ ਦੀ, ਜਿੱਥੇ ਵਾਰਦਾਤਾਂ ਦਾ ਇਦਾਂ ਦਾ ਸਿਲਸਿਲਾ ਸ਼ੁਰੂ ਹੋਇਆ ਵਾ ਕਿ ਰੁਕਣ ਦਾ ਨਾਂ ਹੀ ਨਹੀਂ ਲੈਣ ਡਿਆ। ਦਿਨੇ 2 ਵਜੇ ਅਗਰ ਡਾਕੂ ਨਾਕਾ ਲੱਗ ਜਾਏਗਾ ਤੇ ਉੱਥੇ ਦੀ ਪੁਲਿਸ ਦੀ ਕਿੱਡੀ ਕਿ ਨਾਹਲੀ ਹੋਏਗੀ। ਉੱਥੇ ਜਿਹੜਾ ਤਜਰਬਾ ਕੀਤਾ ਵਾ ਸੀਪੀਓ ਸਾਹਿਬ ਨੇ, ਨਵਾਂ ਐਸਐਚਓ ਲਾਉਣ ਵਾਲਾ, ਮੈਂ ਤਾਂ ਸੀਪੀਓ ਸਾਹਿਬ ਨੂੰ ਦਰਖਾਸਤ ਕਰਾਂਗਾ ਕਿ ਸਰ ਐਸਐਚਓ ਬਦਲ ਕੇ ਵੇਖ ਲਓ, ਕਿਉਂ ਉੱਥੋਂ ਦੇ ਲੋਕਾਂ ਦਾ ਇਮਤਿਹਾਨ ਲੈਣ ਡੇ ਹੋ। ਅਗਰ ਦਿਨੇ 2 ਵਜੇ ਨਾਕਾ ਲੱਗ ਜਾਏਗਾ, ਅਗਰ ਦਿਨੇ 2 ਵਜੇ ਸ਼ਹਿਰੀ ਲੁੱਟੇ ਜਾਣਗੇ ਤੇ ਫਿਰ ਆਲਮ ਕੀ ਹੋਏਗਾ। ਪਹਿਲੇ ਐਫਆਈਆਰ ਪੜ੍ਹ ਲਈਏ, ਫਿਰ ਇੱਥੇ ਗੱਲ ਕਰਦੇ ਹਾਂ। ਇਹ ਭਾਈ ਸਾਹਿਬ ਜਿਹੜੇ ਮਦਈ ਨੇ, ਇਹਨਾਂ ਦਾ ਨਾਮ ਆ ਜੀ ਫਜ਼ਲੁਰ ਰਹਿਮਾਨ। ਇਹ ਫਰਮਾਉਂਦੇ ਨੇ ਕਿ 587 ਗਾਬੇ ਤੋਂ ਜੜ੍ਹਾਂ ਵਾਲੇ ਜਾ ਰਿਹਾ ਸੀ। ਕਿੰਨੇ ਵਜੇ ਭਲਾ? ਦਿਨੇ 2 ਵਜੇ। ਕਿੰਨੇ ਵਜੇ? ਦਿਨੇ 2 ਵਜੇ। 2 ਜਨਾਬੇ ਵਾਲੀ ਨਾਮਾਲੂਮ ਮਸੱਲਾ ਅਫਰਾਦ ਜਿਨ੍ਹਾਂ ਦੇ ਕੋਲ ਚਾਈਨਾ ਦੀ ਮੋਟਰਸਾਈਕਲ ਹੁੰਦੀ ਆ, ਨੰਬਰ ਨਹੀਂ ਲੱਗਾ ਹੁੰਦਾ, ਮੈਨੂੰ ਰੋਕਦੇ ਆ। ਰੋਕ ਕੇ ਤੇ 60,000 ਰੁਪਇਆ ਨਗਦੀ ਜਿਹੜਾ ਨਾ ਉਹ ਲੈ ਕੇ ਤੇ ਚਲੇ ਜਾਂਦੇ। ਹਲੇ ਮੈਨੂੰ ਲੁੱਟ ਰਹੇ ਹੁੰਦੇ ਆ। ਇਸੇ ਦੌਰਾਨ ਇੱਕ ਆਂਡੇ ਵੇਚਣ ਵਾਲਾ ਆ ਜਾਂਦਾ ਵਾ। ਹੁਣ ਤੁਸੀਂ ਦੱਸਣਾ ਕਿ ਮੋਟਰਸਾਈਕਲ ਦੇ ਉੱਪਰ ਇਹ ਭਾਈ ਆਂਡੇ ਵੇਚਦਾ ਪਿਆ ਵਾ ਸਰਦੀਆਂ ਦੇ ਵਿੱਚ, ਤੁਹਾਨੂੰ ਗਰਮ ਰੱਖਣ ਵਾਸਤੇ ਤੇ ਆਪਣੇ ਨਿਆਣਿਆਂ ਦਾ ਪੇਟ ਪਾਲਣ ਵਾਸਤੇ। ਇਹਨਾਂ ਡਾਕੂਆਂ ਨੇ ਉੱਥੇ ਨਾਕਾ ਲਾ ਕੇ ਇਸ ਯਾਸੀਨ ਕੋਲ ਜਿਹੜਾ ਆਂਡੇ ਵੇਚਦਾ ਪਿਆ ਸੀਗਾ, ਇਹਦੇ ਕੋਲ ਵੀ 20,000 ਰੁਪਇਆ ਖੋ ਕੇ ਤੇ ਬਾਸਾਨੀ ਫਰਾਰ ਹੋ ਗਏ। ਤੇ ਬਾਕੀ ਸਾਰੇ ਜਿਹੜੇ ਆ ਨਾ ਉੱਥੇ ਮੂੰਹ ਦੇਖਦੇ ਰਹਿ ਗਏ। ਹੁਣ ਮੇਰੀ ਗੁਜ਼ਾਰਿਸ਼ ਆ ਕਿ ਸਰ ਅਗਰ ਦਿਨੇ 2 ਵਜੇ ਡਾਕੂ ਨਾਕੇ ਲੱਗਣੇ ਆ, ਇਸ ਦੀ ਰਾਤ ਨੂੰ ਸੁਣਦੇ ਹੁੰਦੇ ਸੀ ਜੜ੍ਹਾਂ ਵਾਲੇ ਦੇ ਇਲਾਕੇ ਦੇ ਵਿੱਚ ਇਹ ਕੰਮ ਹੁੰਦਾ ਸੀਗਾ, ਲੇਕਿਨ ਅਗਰ ਦਿਨੇ 2 ਵਜੇ ਡਾਕੂ ਨਾਕੇ ਲੱਗਣਗੇ ਤੇ ਸਰ ਇਹ ਤੁਹਾਡੀ ਉੱਥੇ ਦੀ ਪੁਲਿਸ ਦੀ ਨਾਕਾਮੀ ਹੋਏਗੀ। ਲਿਹਾਜ਼ਾ ਇੱਥੇ ਗੌਰ ਫਿਕਰ ਕਰਨ ਦੀ ਜ਼ਰੂਰਤ ਆ। ਉੱਥੇ ਕੋਈ ਤਜਰਬਾਕਾਰ ਬੰਦਾ ਚਾਹੀਦਾ ਵਾ, ਜਿਹਦਾ ਇੰਨਾ ਕੁ ਤਜਰਬਾ ਹੋਵੇ ਕਿ ਉਹਨੂੰ ਪਤਾ ਹੋਵੇ ਇਸ ਰੋਡ ਦੇ ਉੱਪਰ ਗਸ਼ਤ ਕਰਾਉਣਾ ਵਾ, ਇਸ ਰੋਡ ਦੇ ਉੱਪਰ ਡਾਲਫਿਨ ਫਿਰਨੀ ਆ, ਇਸ ਰੋਡ ਦੇ ਉੱਪਰ ਮੋਬਾਈਲ ਵੈਲ ਜਾਣੀ ਆ, ਇਸ ਰੋਡ ਦੇ ਉੱਪਰ ਮੋਬਾਈਲ 2 ਜਾਣੀ ਆ, ਇਸ ਰੋਡ ਦੇ ਉੱਪਰ ਐਸਐਚਓ ਸਾਹਿਬ ਨੇ ਆਪ ਫਿਰਨਾ ਵਾ, ਕਿਉਂਕਿ ਉਹਦਾ ਤਜਰਬਾ ਕੋਈ ਨਹੀਂ ਹੈਗਾ। ਲਿਹਾਜ਼ਾ ਇਹ ਵਾਰਦਾਤਾਂ ਇਸ ਤਰ੍ਹਾਂ ਹੀ ਹੁੰਦੀਆਂ ਰਹਿਣਗੀਆਂ। ਇਹ ਤਾਂ ਉਹ ਇੱਕ ਵਾਰਦਾਤ ਆ, ਇਹਦੇ ਵਿੱਚ ਕਿਉਂਕਿ ਆਂਡਿਆਂ ਨਾਲ ਰਗੜਿਆ ਗਿਆ ਸੀਗਾ, ਆਂਡਿਆਂ ਦਾ ਸੀਜ਼ਨ ਸੀਗਾ, ਇਹ ਦੱਸਣੀ ਤੁਹਾਨੂੰ ਜ਼ਰੂਰੀ ਸੀ। ਇੱਦਾਂ ਦੀਆਂ ਬੇਸ਼ੁਮਾਰ ਵਾਰਦਾਤਾਂ ਉੱਥੇ ਰੋਜ਼ ਹੋ ਰਹੀਆਂ ਵਾ। ਬਹੁਤ ਸ਼ੁਕਰੀਆ।